ਬਲੋਚਿਸਤਾਨ ਵਿੱਚ ਲੋਰਾ ਲਾਈ ਤੇ ਮੂਸਾ ਖੇਲ ਦੇ ਇਲਾਕੇ ਵਿੱਚ 3 ਬੱਸਾਂ ਤੋਂ ਮੁਸਾਫਰਾਂ ਨੂੰ ਉਤਾਰ ਕੇ ਉਹਦੇ ਵਿੱਚ ਪੰਜਾਬੀਆਂ ਨੂੰ ਸ਼ਨਾਖਤ ਕਰਕੇ 10 ਪੰਜਾਬੀਆਂ ਦੇ ਸ਼ਨਾਖਤੀ ਕਾਰਡ ਚੈੱਕ ਕਰਕੇ ਉਹਨਾਂ ਨੂੰ ਵੱਖਰਾ ਕਰਕੇ ਤੇ BLA ਨੇ ਟਾਰਗੇਟ ਕਿਲਿੰਗ 'ਚ ਉਹਨਾਂ ਨੂੰ ਸ਼ਹੀਦ ਕਰਤਾ। ਸੋਸ਼ਲ ਮੀਡੀਆ ਤੇ ਹਰ ਪੰਜਾਬੀ ਪੂਰੇ ਪੰਜਾਬ 'ਚ ਸਫੇ ਮਾਤਮ ਵਿਛੀ ਹੈ, ਫੂੜੀ ਪਈ ਹੈ। ਪੰਜਾਬ ਵਿੱਚ ਜਾਂ ਪੰਜਾਬ ਤੋਂ ਬਾਹਰ ਕਿਹੜਾ ਪੰਜਾਬੀ ਜਿਹੜਾ ਇਸ ਬੇਈਮਾਨਾ, ਇਸ ਦਰਿੰਦਗੀ ਤੇ ਜਿਹੜੇ ਇਹ ਰਾਹ ਦੇ ਇਹ ਇੰਡੀਅਨ ਫੰਡਡ ਜਿਹੜੀ BLA ਦਹਿਸ਼ਤਗਰਦ ਹੈ ਤੇ BLF ਜਿਹੜੀ ਦਹਿਸ਼ਤਗਰਦ ਹੈ ਨਾਲ ਤੁਸੀਂ ਇਹਨੂੰ ਆਪਣਾ ਤਹਿਰੀਕ ਤਾਲਿਬਾਨ ਪਾਕਿਸਤਾਨ ਨੂੰ ਵੀ ਜੋੜ ਲਓ। ਇਹ ਸਾਰੇ ਜੋ ਪੰਜਾਬੀਆਂ ਦਾ ਕਤਲੇਆਮ ਜਾਂ ਟਾਰਗੇਟ ਕਿਲਿੰਗ ਕਰ ਰਹੇ ਨੇ ਬਲੋਚਿਸਤਾਨ ਵਿੱਚ, ਸਾਰੀ ਦੁਨੀਆ ਨੇ ਦੀ ਮਜ਼ੰਮਤ ਕਰ ਰਹੀ। ਜੇ ਕੋਈ ਇਹਨਾਂ ਦੀ ਮਜ਼ੰਮਤ ਨਹੀਂ ਕਰ ਰਿਹਾ ਤੇ ਉਹ ਨੂਨ ਲੀਗ ਦੀ ਪੰਜਾਬ ਹਕੂਮਤ ਹੈ, ਪੰਜਾਬ ਦੀ ਵਜ਼ੀਰ ਆਲਾ ਮਰੀਮ ਨਵਾਜ਼ ਸ਼ਰੀਫ ਸਾਹਿਬਾ ਨੇ ਪੰਜਾਬ ਦੇ ਉੱਤੇ 40 ਸਾਲ ਤੋਂ ਹੁਕੂਮਤ ਕਰਨ ਵਾਲੀ ਨੂਨ ਲੀਗ ਜਿਹੜੀ ਪੰਜਾਬੀ ਵੋਟ ਲੈ ਕੇ 40 ਸਾਲ ਤੋਂ ਪੰਜਾਬ ਦੇ ਉੱਤੇ ਹੁਕੂਮਤ ਕਰ ਰਹੀ ਹੈ, ਉਸ ਪੰਜਾਬ ਹੁਕੂਮਤ ਦੀ ਵਜ਼ੀਰ ਆਲਾ ਮਰੀਮ ਨਵਾਜ਼ ਸ਼ਰੀਫ ਸਾਹਿਬਾ ਨੇ ਬਲੋਚਿਸਤਾਨ ਦੇ ਵਿੱਚ BLA ਦੇ ਹੱਥੋਂ ਪੰਜਾਬੀਆਂ ਦੀ ਟਾਰਗੇਟ ਕਿਲਿੰਗ ਦੀ ਮਜ਼ੰਮਤ ਨਹੀਂ ਕੀਤੀ। ਮੈਂ ਸਮਝਦਾ ਕਿ ਇਹ ਪੰਜਾਬ ਦੇ ਨਾਲ ਨੂਨ ਲੀਗ ਦੀ ਗੱਦਾਰੀ ਹੈ ਔਰ ਦੋ ਤਿੰਨ ਕੰਮ ਨੂਨ ਲੀਗ ਜਿਹੜੇ ਨੇ ਇਹ ਮੁਸਲਸਲ ਪੰਜਾਬ ਤੇ ਪੰਜਾਬੀ ਦੇ ਕੌਮੀ ਮਫਾਦ ਦੇ ਖਿਲਾਫ ਕੰਮ ਕਰ ਰਹੀ ਹੈ। ਮੈਂ ਇਹਨਾਂ ਦਾ ਮੁਖਤਸਰ ਜਿਹਾ ਜ਼ਿਕਰ ਕਰਾਂਗਾ ਔਰ ਮੈਂ ਆਖਰ ਤੇ ਇਸ ਮਸਲੇ ਵੱਲ ਆਵਾਂਗਾ ਕਿ ਸਾਊਥ ਪੰਜਾਬ ਦੇ ਵਿੱਚ ਇਹ ਜਿਹੜੇ ਸਰਾਇਕੀ ਪਨਾਹਗੀਰ ਅਚਾਨਕ ਐਕਟਿਵ ਹੋ ਗਏ ਨੇ, ਇਹਦੇ ਪਿੱਛੇ ਕੀ ਕਹਾਣੀ ਹੈ। ਪਹਿਲੀ ਗੱਲ ਤੇ ਇਹ ਕਿ ਨੂਨ ਲੀਗ ਨੇ ਜਿਹੜਾ ਪੰਜਾਬ ਮਾਂ ਬੋਲੀ ਬਿੱਲ ਪੰਜਾਬ ਅਸੈਂਬਲੀ 'ਚ ਪਾਸ ਕਰਾਇਆ ਤੇ ਉਹਨੇ 23 ਜੁਲਾਈ ਨੂੰ ਕਾਨੂੰਨ ਬਣ ਜਾਣਾ ਹੈ, ਪੂਰੇ ਪੰਜਾਬ 'ਚ ਕਾਨੂੰਨ ਬਣ ਕੇ ਲਾਗੂ ਹੋ ਜਾਣਾ ਹੈ। ਮੇਰੇ ਜ਼ਰਾਇਆ ਮੈਨੂੰ ਦੱਸਦੇ ਨੇ ਕਿ ਜਿਸ ਮੈਂਬਰ ਅਸੈਂਬਲੀ ਨੇ ਇਹ ਬਿੱਲ ਪਾਸ ਕੀਤਾ ਸੀ ਉਹਨੂੰ ਪੁੱਛਿਆ ਗਿਆ ਤੇ ਉਹਨੂੰ ਆਖਿਆ ਗਿਆ ਕਿ ਤੂੰ ਇਹ ਬਿੱਲ ਵਾਪਸ ਲੈ ਲੈ, ਲੇਕਿਨ ਉਹਨੇ ਬਿੱਲ ਵਾਪਸ ਲੈਣ ਤੋਂ ਸਾਫ਼ ਇਨਕਾਰ ਕਰਤਾ। ਇਸ ਬਿੱਲ ਨੂੰ ਡਰਾਫਟ ਕਰਨ ਵਾਲੀ ਜਿਹੜੀ ਲਾਬੀ ਹੈ, ਸਰਾਇਕੀ ਸਪੋਰਟਰ ਲਾਬੀ ਜਿਹੜੀ ਹੈ, ਉਹ ਲਾਹੌਰ 'ਚ ਬੈਠੀ ਹੈ ਔਰ ਉਹਨਾਂ ਦੀ ਅਪਰੋਚ ਜਿਹੜੀ ਹੈ ਉਹ ਪੰਜਾਬ ਗੌਰਮੈਂਟ ਤੱਕ, ਨੂਨ ਲੀਗ ਦੇ ਹਾਈ ਕਮਾਂਡ ਤੱਕ ਹੈ। ਸੋ ਲੱਗ ਇਹ ਰਿਹਾ ਕਿ ਨੂਨ ਲੀਗ ਨੇ ਪੰਜਾਬ ਮਾਂ ਬੋਲੀ ਬਿੱਲ ਵਾਪਸ ਕੋਈ ਨਹੀਂ ਲੈਣਾ ਤੇ ਜੇ ਬਿੱਲ ਮਨਜ਼ੂਰ ਹੋ ਗਿਆ ਤੇ ਪੰਜਾਬ ਨਹੀਂ ਰਹਿਣਾ। ਪੰਜਾਬ ਦੇ ਵਿੱਚ ਕੁਝ ਮਨ ਘੜਤ ਤੇ ਫਰਾਡ ਤੇ ਝੂਠੀਆਂ ਜ਼ੁਬਾਨਾਂ, ਮਤਲਬ ਸਰਾਇਕੀ ਵੀ ਲਾਗੂ ਹੋ ਰਹੀ ਹੈ, ਉਹਦੇ ਵਿੱਚ ਆਪਣਾ ਉਰਦੂ ਵੀ ਲਾਗੂ ਹੋ ਰਹੀ ਹੈ, ਮੇਵਾਤੀ ਵੀ ਲਾਗੂ ਹੋ ਰਹੀ ਹੈ, ਬਲੋਚੀ ਵੀ ਲਾਗੂ ਹੋ ਰਹੀ ਹੈ। ਜੇ ਨਹੀਂ ਲਾਗੂ ਹੋ ਰਹੀ ਤਾਂ ਪੂਰੇ ਪੰਜਾਬ 'ਚ ਪੰਜਾਬੀ ਲਾਗੂ ਨਹੀਂ ਹੋ ਰਹੀ। ਮੈਂ ਸਮਝਦਾ ਕਿ ਨੂਨ ਲੀਗ ਪੰਜਾਬ ਦੇ ਕੌਮੀ ਮਫਾਦ ਦੇ ਖਿਲਾਫ ਕੰਮ ਕਰ ਰਹੀ ਹੈ ਤੇ ਨੂਨ ਲੀਗ ਦੀ ਤੇ ਦੀ ਆਲਾ ਕਿਆਦਤ ਦੀ ਤੇ ਸ਼ਰੀਫਾਂ ਦੀ ਪੰਜਾਬ ਦੇ ਨਾਲ ਵਫਾਦਾਰੀ 100% ਮਸ਼ਕੂਕ ਹੋ ਚੁੱਕੀ ਹੈ। ਸੋਸ਼ਲ ਮੀਡੀਆ ਤੇ ਮੈਂ ਪਿਛਲੇ ਕੁਝ ਦਿਨਾਂ ਤੋਂ ਇਸ ਇਸ਼ੂ ਤੇ ਗੱਲ ਕਰ ਰਿਹਾ ਤੇ ਮੈਂ ਸਿਰਫ ਉਹਨਾਂ ਦਾ ਇੱਕ ਜਾਇਜ਼ਾ, ਇੱਕ ਰਿਵਿਊ ਤੁਹਾਡੇ ਨਾਲ ਸ਼ੇਅਰ ਕਰਨਾ ਹੈ ਕਿ ਸਿੰਧ ਵਿੱਚ, ਕਰਾਚੀ ਵਿੱਚ, ਬਲੋਚਿਸਤਾਨ ਵਿੱਚ ਪੰਜਾਬੀ ਕਿਉਂ ਟਾਰਗੇਟ ਹੋ ਰਿਹਾ ਹੈ, ਕਿਉਂ ਉੱਥੇ 1 ਪੁਆਇੰਟ ਤੋਂ ਬੇਦਖਲ ਕੀਤਾ ਜਾ ਰਿਹਾ ਜਬਰੀ ਤੌਰ ਤੇ ਕਿਉਂ ਪੰਜਾਬੀਆਂ ਦੀ ਟਾਰਗੇਟ ਕਿਲਿੰਗ ਹੋ ਰਹੀ ਹੈ। ਮੈਂ ਉੱਤੇ ਇੱਕ ਗੱਲ ਕੀਤੀ ਸੀ ਕਿ ਪੰਜਾਬੀਆਂ ਨੂੰ ਹੁਣ ਆਪਣੇ ਸੈਲਫ ਡਿਫੈਂਸ ਵਿੱਚ ਲਾਇਸੈਂਸ ਯਾਫਤਾ ਅਸਲਾ ਆਪਣੇ ਘਰ 'ਚ ਰੱਖਣਾ ਚਾਹੀਦਾ ਹੈ ਤੇ ਘਰ ਦੇ ਵਿੱਚ ਪੂਰੇ ਪਰਿਵਾਰ ਨੂੰ, ਪੂਰੀ ਫੈਮਿਲੀ ਨੂੰ, ਪੂਰੇ ਪਰਿਵਾਰ ਨੂੰ, ਚਾਹੇ ਉਹ ਮਾਂ ਹੋਵੇ, ਧੀ ਹੋਵੇ, ਪੁੱਤਰ ਹੋਵੇ, ਪਿਓ ਹੋਵੇ, ਦਾਦਾ ਹੋਵੇ, ਨਿੱਕੇ ਹੋਣ, ਵੱਡੇ ਹੋਣ, ਹਰ ਇੱਕ ਪੰਜਾਬੀ ਨੂੰ, ਖਾਸ ਕਰ ਜਿਹੜੇ ਪੰਜਾਬੀ ਸਿੰਧ, ਕਰਾਚੀ ਤੇ ਬਲੋਚਿਸਤਾਨ ਤੇ ਸਾਊਥ ਪੰਜਾਬ 'ਚ ਰਹਿੰਦੇ ਨੇ, ਉਹਨਾਂ ਨੂੰ ਅਸਲਾ ਚਲਾਉਣ ਦੀ ਤਰਬੀਅਤ ਲੈਣੀ ਚਾਹੀਦੀ ਹੈ ਤੇ ਲਾਇਸੈਂਸ ਯਾਫਤਾ ਅਸਲਾ ਆਪਣੇ ਕੋਲ ਹਰ ਵੇਲੇ ਰੱਖਣਾ ਚਾਹੀਦਾ ਹੈ ਕਿ ਦੁਨੀਆ ਦਾ ਹਰ ਕਾਨੂੰਨ ਤੁਹਾਨੂੰ ਇਜਾਜ਼ਤ ਦਿੰਦਾ ਹੈ ਸੈਲਫ ਡਿਫੈਂਸ ਦੀ ਤੇ ਸੈਲਫ ਡਿਫੈਂਸ ਹਰ ਇਨਸਾਨ ਦਾ ਪੈਦਾਸ਼ੀ ਹੱਕ ਹੈ। ਕਿਉਂ
ਕਿ ਰਿਆਸਤ ਸਾਊਥ ਪੰਜਾਬ ਵਿੱਚ, ਕਰਾਚੀ ਵਿੱਚ, ਅੰਦਰੂਨੇ ਸਿੰਧ, ਬਲੋਚਿਸਤਾਨ ਵਿੱਚ ਪੰਜਾਬੀਆਂ ਦੀ ਜਾਨ, ਮਾਲ, ਇੱਜ਼ਤ, ਆਬਰੂ ਦੀ ਹਿਫਾਜ਼ਤ ਕਰਨ ਵਿੱਚ ਕੁੱਲੀ ਤੌਰ ਤੇ, ਮੁਕੰਮਲ ਤੌਰ ਤੇ ਨਾਕਾਮ ਹੋ ਚੁੱਕੀ ਹੈ। ਇਹ ਮੈਂ ਗੱਲ ਕੀਤੀ ਸੀ ਕਿ ਪੰਜਾਬੀਆਂ ਨੂੰ ਹੁਣ ਅਸਲਾ ਚੁੱਕ ਲੈਣਾ ਚਾਹੀਦਾ ਸੈਲਫ ਡਿਫੈਂਸ ਵਿੱਚ, ਲੇਕਿਨ ਗੈਰ ਕਾਨੂੰਨੀ ਅਸਲਾ ਨਹੀਂ, ਔਰ ਨਾ ਕਿਸੇ ਨਾਲ ਜ਼ਿਆਦਤੀ ਕਰਨੀ। ਦੂਜੀ ਗੱਲ ਮੈਂ ਇਹ ਕੀਤੀ ਸੀ ਕਿ ਪੰਜਾਬ ਹਮੇਸ਼ਾ ਸਿੰਧ, ਕਰਾਚੀ ਤੇ ਬਲੋਚਿਸਤਾਨ ਵਿੱਚੋਂ ਪੰਜਾਬੀਆਂ ਦੀਆਂ ਲਾਸ਼ਾਂ ਵਸੂਲ ਨਹੀਂ ਕਰਦਾ ਰਹੇਗਾ। ਇਹਨਾਂ ਦਾ ਰੱਦ ਅਮਲ ਹੋਏਗਾ ਪੰਜਾਬ ਦੇ ਵਿੱਚ, ਤੇ ਇਹ ਫੈਸਲਾ ਅਸੀਂ ਕਰਾਂਗੇ। ਅਸੀਂ ਪੰਜਾਬੀ ਇਹ ਫੈਸਲਾ ਕਰਾਂਗੇ ਕਿ ਇਹ ਪੰਜਾਬੀਆਂ ਦੇ ਬੇਗੁਨਾਹ ਪੰਜਾਬੀਆਂ ਦੇ ਕਤਲ ਦਾ ਹਿਸਾਬ ਕਿਤਾਬ ਕਿਵੇਂ, ਕਿਸ ਤਰ੍ਹਾਂ, ਕਦੋਂ ਤੇ ਕਿੱਥੇ ਚੁਕਾਈਏ। ਇਹ ਕਰਜ਼ੇ ਸਾਡੇ ਉੱਤੇ ਅਸੀਂ ਚੁਕਾਉਣਾ ਹੈ ਤੇ ਇਹ ਕਰਜ਼ ਅਸੀਂ ਲਾਣਾ ਹੈ। ਮੈਂ ਗੱਲ ਕਰ ਰਿਹਾ ਸਾਂ ਪੰਜਾਬ ਮਾਂ ਬੋਲੀ ਬਿੱਲ 2024 ਦੀ 2025 ਦੀ, ਜਿਹਦੇ ਵਿੱਚ ਬਹੁਤ ਸਾਰੀਆਂ ਜ਼ੁਬਾਨਾਂ ਨੂੰ, ਪੰਜਾਬੀ ਨੂੰ ਖਤਮ ਕਰਨ ਵਾਸਤੇ ਸਰਕਾਰੀ ਜ਼ੁਬਾਨ ਦੇ ਤੌਰ ਤੇ ਲਾਗੂ ਕੀਤਾ ਜਾ ਰਿਹਾ, ਜ਼ਰੀਆ ਤਾਲੀਮ ਦੇ ਤੌਰ ਤੇ। ਮੈਨੂੰ ਨਹੀਂ ਪਤਾ ਕਿ ਵੇਲੇ ਦੇ ਦਾਮਨ ਵਿੱਚ ਕੀ ਛੁਪਿਆ ਪੰਜਾਬ ਦੇ ਬਾਰੇ ਤੇ ਇਸ ਬਿੱਲ ਦੇ ਪਿੱਛੇ, ਲੇਕਿਨ ਕੁਝ ਇਸ਼ਾਰੇ ਜ਼ਰੂਰ ਮਿਲ ਰਹੇ ਨੇ ਇਸ ਬਿੱਲ ਦੇ ਪਿੱਛੋਂ ਕਿ ਪੰਜਾਬ ਦਾ ਨਕਸ਼ਾ, ਪੰਜਾਬ ਦਾ ਜੁਗਰਾਫੀਆ ਤਬਦੀਲ ਹੋਣ ਵਾਲਾ ਹੈ। ਪੰਜਾਬ ਮਾਂ ਬੋਲੀ ਬਿੱਲ, ਜਿਹਦੇ ਵਿੱਚ ਸਰਾਇਕੀ ਨੂੰ ਵੱਖਰੀ ਜ਼ੁਬਾਨ ਤਸਲੀਮ ਕੀਤਾ ਗਿਆ, ਉਹਦੀ ਬੁਨਿਆਦ ਤੇ ਨੂਨ ਲੀਗ ਪੰਜਾਬ ਦੇ ਸੀਨੇ ਦੇ ਵਿੱਚ ਸਰਾਇਕੀ ਸੂਬੇ ਦਾ ਛੁਰਾ ਮਾਰਨ ਲੱਗੀ ਹੈ। ਮੇਰੀ ਗੱਲ ਲਿਖ ਕੇ ਰੱਖ ਲਓ। ਪੰਜਾਬ ਨੂਨ ਲੀਗ ਦੀ, ਸ਼ਰੀਫਾਂ ਦੀ ਪੰਜਾਬ ਦੇ ਨਾਲ ਵਫਾਦਾਰੀ ਮਸ਼ਕੂਕ ਹੈ। ਦੂਜੀ ਗੱਲ ਇਹ ਕਿ ਕੋਈ ਤਕਰੀਬਨ 10 ਸਾਲ ਤੋਂ ਬਲੋਚਿਸਤਾਨ ਵਿੱਚ ਪੰਜਾਬੀਆਂ ਦੀ ਟਾਰਗੇਟ ਕਿਲਿੰਗ ਹੋ ਰਹੀ ਹੈ। ਰਿਆਸਤ ਰੋਕਣ 'ਚ ਨਾਕਾਮ ਹੈ। ਮੇਰਾ ਸਵਾਲ ਇਹ ਹੈ ਕਿ ਪੰਜਾਬੀ ਕੀ ਕਰਨ? ਰਿਆਸਤ ਤੇ ਪੰਜਾਬੀਆਂ ਦੀ ਜਾਨ, ਮਾਲ, ਇੱਜ਼ਤ, ਆਬਰੂ ਦੀ ਜ਼ਮਾਨਤ ਦੇਣ ਤੇ ਹਿਫਾਜ਼ਤ ਕਰਨ ਤੋਂ ਨਾਕਾਮ ਹੈ, ਇਨਕਾਰੀ ਹੈ। ਹੁਣ ਮੈਂ ਆ ਰਿਹਾ ਜਿਹੜਾ ਸਾਊਥ ਪੰਜਾਬ ਵਿੱਚ ਇਹ ਸਰਾਇਕੀ ਸੂਬੇ ਦੀ ਤਹਿਰੀਕ ਚੱਲ ਰਹੀ ਹੈ। ਇਹਨੂੰ ਬਹੁਤ ਮੁਖਤਸਰ ਜਿਹੇ ਲਫ਼ਜ਼ਾਂ ਵਿੱਚ ਮੈਂ ਤੁਹਾਨੂੰ ਦੱਸ ਦਿੰਦਾ। ਮੈਂ ਤੁਹਾਡੇ ਕੋਲ ਇੱਕ ਸਵਾਲ ਪੁੱਛਦਾ ਕਿ ਕੀ ਸਿੰਧੂ ਦੇਸ਼ ਕਰਾਚੀ ਤੇ ਇੰਡਸ ਦਰਿਆ ਦੇ ਬਗੈਰ ਬਣ ਸਕਦਾ ਹੈ, ਕਾਇਮ ਹੋ ਸਕਦਾ ਹੈ? ਕਦੀ ਨਹੀਂ ਕਾਇਮ ਹੋ ਸਕਦਾ। ਇਹ ਜਿਹੜਾ ਸਰਾਇਕੀ ਸੂਬੇ ਦਾ ਏਜੰਡਾ ਹੈ ਪੰਜਾਬ ਦੇ ਵਿੱਚ ਚਲਾਇਆ ਜਾ ਰਿਹਾ ਹੈ, ਇਹ ਬੁਨਿਆਦੀ ਤੌਰ ਤੇ ਮੁਲਤਾਨ, ਪੰਜਨਦ ਤੇ ਸਿੰਧੂ ਦਰਿਆ ਦੇ ਉੱਤੇ ਕਬਜ਼ਾ ਕਰਨ ਦਾ, ਸਿੰਧੂ ਦੇਸ਼ ਤਹਿਰੀਕ ਦਾ, ਸਿੰਧੀ ਨਸਲ ਪ੍ਰਸਤਾਂ ਦਾ, ਬਲੋਚ ਨਸਲ ਪ੍ਰਸਤਾਂ ਦਾ, ਬਲੋਚ ਅਲੱਦਗੀ ਪਸੰਦਾਂ ਦਾ ਤੇ ਸਿੰਧੀ ਅਲੱਦਗੀ ਪਸੰਦਾਂ ਦਾ ਏਜੰਡਾ ਹੈ ਕਿ ਪੰਜਾਬ ਨੂੰ ਸਿੰਧ, ਬਲੋਚਿਸਤਾਨ ਤੇ ਖੈਬਰ ਪਖਤੂਨਖਵਾ ਨਾਲੋਂ ਕੱਟ ਕੇ ਵੱਖਰਾ ਕਰਤਾ ਜਾਏ ਤੇ ਉਹਦੇ ਵਿੱਚ ਸਰਾਇਕੀ ਸੂਬੇ ਦਾ ਇੱਕ ਬਫਰ ਜ਼ੋਨ ਬਣਾ ਦਿੱਤਾ ਜਾਏ ਤਾਂ ਜਿਹੜਾ ਸਿੰਧੂ ਦਰਿਆ ਤੇ ਪੰਜਨਦ ਦੇ ਇਹ ਸਿੰਧ ਦੇ ਕਬਜ਼ੇ ਚਲਾ ਜਾਏ ਔਰ ਪੰਜਾਬ ਦਾ ਸਫਾਇਆ ਹੋ ਜਾਏ। ਤੁਹਾਨੂੰ ਪਤਾ ਹੈ ਕਿ ਜਦੋਂ ਇਹ ਖੁਦਾ ਨਖਾਸਤਾ ਸਰਾਇਕੀ ਸੂਬਾ ਬਣ ਗਿਆ ਤੇ ਬਹੁਤ ਸਾਰੇ ਜਿੱਥੇ ਕੰਮ ਹੋਣੇ ਨੇ ਕਿ ਪੰਜਾਬ ਨੇ ਕਰਾਚੀ ਦੀ ਬੰਦਰਗਾਹ, ਆਪਣਾ ਗਵਾਦਰ ਦੀ ਬੰਦਰਗਾਹ, ਬਲੋਚਿਸਤਾਨ, ਸਿੰਧ, ਖੈਬਰ ਪਖਤੂਨਖਵਾ, ਸੈਂਟਰਲ ਏਸ਼ੀਆ, ਅਫਗਾਨਿਸਤਾਨ, ईरान, सारे सूबे को कटिया जाना है, बिल्कुल डिसकनैक्ट हो जाना है। नाल उहदे ये भी होना है कि जे सराइकी सूबा बन गया तो पंजाबी मुसलमानां दे उत्ते मक्के मदीने जाण लई, हज करन लई मक्के मदीने जाण लई हवाई, बर्री, बहरी, हवाई रास्ते सारे हमेशा हमेशा लई बंद हो जाने।
ਇਹ ਪੰਜਾਬੀਆਂ ਨੂੰ ਪਤਾ ਹੋਣਾ ਚਾਹੀਦਾ। ਇਸ ਤੋਂ ਪਹਿਲੇ ਕਿ ਤੁਸੀਂ ਪੰਜਾਬ ਨੂੰ ਵੰਡ ਕੇ ਸਰਾਇਕੀ ਸੂਬਾ ਸਰਾਇਕੀ ਪਨਾਹਗੀਰਾਂ ਨੂੰ ਦਿਓ। ਮੁਲਤਾਨ ਪੰਜਾਬੀ ਸ਼ਹਿਰ ਹੈ, ਜਿਵੇਂ ਕਰਾਚੀ ਸਿੰਧ ਦਾ ਸਿਰ ਹੈ, ਇਸੇ ਤਰ੍ਹਾਂ ਮੁਲਤਾਨ ਪੰਜਾਬ ਦੀ ਸ਼ਹਿਰ ਅੱਗੇ। ਤੇ ਜਦੋਂ ਤੁਸੀਂ ਮੁਲਤਾਨ ਤੇ ਸਾਊਥ ਪੰਜਾਬ ਸਰੈਂਡਰ ਕਰ ਦੋਗੇ ਤੇ ਪੰਜਾਬੀ ਜਿਹੜੇ ਨੇ ਉਹ ਸਾਰੀ ਦੁਨੀਆ ਨਾਲ ਕੱਟ ਜਾਣਗੇ ਤੇ ਲਾਹੌਰ ਰਹਿ ਗਿਆ ਉਹਦੇ ਉੱਤੇ। ਫਿਰ ਮਤਲਬ ਜਿਸ ਦਿਨ ਮੈਨੂੰ ਕੋਈ ਸ਼ੱਕ ਨਹੀਂ ਕਿ ਜਿਸ ਦਿਨ ਪੰਜਾਬ ਤਕਸੀਮ ਹੋਣਾ ਹੈ, ਪੰਜਾਬ ਦੀ ਵੰਡ ਹੋਣੀ ਹੈ ਹੁਣ, ਉਸ ਦਿਨ ਪੰਜਾਬ 'ਚ ਖਾਨਾ ਜੰਗੀ ਹੋਣੀ ਹੈ। ਜਿਸ ਦਿਨ ਸਰਾਇਕੀ ਸੂਬਾ ਬਣਨਾ ਉਸ ਦਿਨ ਪੰਜਾਬ 'ਚ ਖਾਨਾ ਜੰਗੀ ਹੋਣੀ ਹੈ। ਔਰ ਜਦੋਂ ਸਾਊਥ ਪੰਜਾਬ 'ਚ ਪੰਜਾਬੀਆਂ ਦਾ ਬਹੁਤ ਲਾਰਜ ਸਕੇਲ ਤੇ ਕਤਲੇਆਮ ਹੋਣਾ ਹੈ, ਜਿਹਦੇ 'ਚ BLA ਸਿੰਧੂ ਦੇਸ਼ ਵਾਲੇ ਤੇ ਆਪਣਾ TTP ਵਾਲੇ ਸਾਰਿਆਂ ਨੇ ਸ਼ਾਮਿਲ ਹੋਣਾ। ਉਹਦੇ ਜ਼ਾਹਰ ਪਾਕਿਸਤਾਨ ਟੁੱਟ ਜਾਣਾ ਤੇ ਸਰਾਇਕੀ ਸੂਬਾ ਬਣਿਆ ਤੇ ਨਾਲ ਹੀ ਜਿਹੜਾ ਇਹ ਪਾਕਿਸਤਾਨ ਵੀ ਟੁੱਟਣਾ ਤੇ ਲਾਹੌਰ ਦੇ ਉੱਤੇ ਵੀ ਇੰਡੀਆ ਦਾ ਕਬਜ਼ਾ ਹੋ ਜਾਣਾ। ਇਹ ਹੋਣਾ ਹੀ ਹੈ ਜੋ ਮੈਂ ਕਹਿੰਦਾ, ਇਸੇ ਤਰ੍ਹਾਂ ਹੋਣਾ। ਇਹਦੇ ਬਾਰੇ ਕੋਈ ਕਿਸੇ ਭੁਲੇਖੇ 'ਚ ਨਾ ਆਵੇ। ਪੰਜਾਬ ਨੂੰ ਤੁਸੀਂ ਕੰਨ ਨਾਲ ਲਾ ਰਹੇ ਹੋ। ਪੰਜਾਬ ਨਾਲ ਧੋਖੇਬਾਜ਼ੀ ਦੇ ਫਰਾਡ ਕਰਕੇ ਤੁਸੀਂ ਪੰਜਾਬੀਆਂ ਨੂੰ ਮਤਲਬ 100% ਪੰਜਾਬੀ ਆਬਾਦੀ ਜਿਹੜੀ ਕਿਆਮ ਪਾਕਿਸਤਾਨ ਤੇ 100% ਪੰਜਾਬੀ ਬੋਲਣ ਵਾਲਾ ਸੀ। ਤੁਸੀਂ ਇੰਜੀਨੀਅਰ ਤੇ ਫਰਾਡ ਮਰਦਮਸ਼ੁਮਾਰੀਆਂ ਦੇ ਜ਼ਰੀਏ ਤੁਸੀਂ ਪੰਜਾਬ ਦੀ ਆਬਾਦੀ ਅੱਜ 36% ਕਰ ਦਿੱਤੀ ਹੈ ਤੇ ਤੁਸੀਂ ਰਾਤੋਂ ਰਾਤ ਪਿਛਲੀਆਂ 2 ਮਰਦਮਸ਼ੁਮਾਰੀਆਂ ਦੇ ਵਿੱਚ 2 ਕਰੋੜ ਸਰਾਇਕੀ ਪੰਜਾਬ 'ਚ ਪੈਦਾ ਕਰਤਾ। ਇਸ ਤੋਂ ਵੱਡੀ ਇੰਜੀਨੀਅਰ ਤੇ ਫਰਾਡ ਮਰਦਮਸ਼ੁਮਾਰੀਆਂ ਨਹੀਂ ਵੇਖੀਆਂ। ਰਿਆਸਤ ਦੇ ਇਦਾਰੇ ਨਾਦਰਾ ਤੇ ਮਹਿਕਮਾ ਮਰਦਮਸ਼ੁਮਾਰੀ ਇਹ ਪੰਜਾਬੀਆਂ ਦੀ ਨਸਲੀ ਲਿਸਾਨੀ ਨਸਲਕਸ਼ੀ ਕਰ ਰਹੇ ਨੇ ਤੇ ਪੰਜਾਬ ਹੁਕੂਮਤ ਵੀ ਕਰ ਰਹੀ ਹੈ। ਪੰਜਾਬ ਹੁਕੂਮਤ ਜਿਹੜੀ ਹੈ ਸਰਾਇਕੀ ਪੋਠਵਾਰੀ ਪੰਜਾਬੀ ਉਰਦੂ ਤੇ ਬਲੋਚੀ ਤੇ ਪਸ਼ਤੋ ਤੇ ਮੇਵਾਤੀ ਨੂੰ ਸਰਕਾਰੀ ਜ਼ੁਬਾਨਾਂ ਬਣਾ ਕੇ ਬੁਨਿਆਦੀ ਤੌਰ ਤੇ ਪੰਜਾਬ ਨੂੰ ਪੰਜਾਬੀ ਮੰਨਣ ਨੂੰ ਤਿਆਰ ਨਹੀਂ, ਪੰਜਾਬੀ ਨੂੰ ਪੰਜਾਬ ਦੀ ਜ਼ੁਬਾਨ ਮੰਨਣ ਨੂੰ ਤਿਆਰ ਨਹੀਂ, ਜਦਕਿ ਪੰਜਾਬ 99% ਪੰਜਾਬੀ ਸਪੀਕਿੰਗ ਪ੍ਰੋਵਿੰਸ ਹੈ। ਤੁਸੀਂ ਪੰਜਾਬੀ ਬੋਲਣ ਵਾਲੇ 99% ਪੰਜਾਬੀ ਬੋਲਣ ਵਾਲੇ ਪੰਜਾਬ ਨੂੰ ਕਿਸ ਤਰ੍ਹਾਂ ਤਕਸੀਮ ਕਰ ਸਕਦੇ ਹੋ? ਇਹ ਗੱਲ ਜਿਹੜੀ ਹੈ ਇਹ ਨੂਨ ਲੀਗ ਦੇ ਦੌਰੇ ਹਕੂਮਤ 'ਚ ਹੋ ਰਹੀ ਹੈ ਔਰ ਇਸ ਨੂੰ ਸਾਦਾ ਜਿਹੇ ਅਲਫਾਜ਼ ਮੈਂ ਕਹਾਂਗਾ ਕਿ ਪੰਜਾਬ ਦੀ ਗੈਰ ਆਇਨੀ ਗੈਰ ਕਾਨੂੰਨੀ ਮੁਜਰਮਾਨਾ ਤਕਸੀਮ ਜਿਹੜੀ ਹੈ ਔਰ ਇਸ ਸਰਾਇਕੀ ਸੂਬਾ ਦਾ ਜਿਹੜਾ ਕਿਆਮ ਹੈ ਇਹ ਨਾ ਰੋਕਿਆ ਗਿਆ ਨਾ ਡੱਕਿਆ ਗਿਆ ਤੇ ਪਾਕਿਸਤਾਨ ਨੇ ਟੁੱਟ ਜਾਣਾ ਔਰ ਜਿਹੜਾ ਪਿੱਛੇ ਲਾਹੌਰ ਰਹਿ ਜਾਣਾ ਇਹ ਫਿਰ ਇੰਡੀਆ ਦੇ ਕਬਜ਼ੇ ਚਲਾ ਜਾਣਾ। ਜਿਹੜੇ ਸਰਾਇਕੀ ਦੇ ਨਕਸ਼ੇ ਤੁਸੀਂ ਇੰਟਰਨੈਟ ਤੇ ਦੇਖਦੇ ਹੋ, ਤੁਸੀਂ ਕਦੀ ਸੋਚੇ ਕਿ ਇਹ ਨਕਸ਼ੇ ਜਿਹੜੇ ਨੇ ਇਹ ਕੋਈ ਕਿਸੇ ਆਬਾਦੀ ਦੀ ਗਿਣਤੀ ਕਰਕੇ ਜਾਂ ਉਹਦੇ ਵਿੱਚ ਇਲਾਕੇ ਕੱਢ ਕੇ ਮਾਰ ਕੀਤੇ ਗਏ ਨੇ ਕਿ ਜੀ ਇੱਥੇ ਪੰਜਾਬੀ ਰਹਿੰਦੇ ਨੇ, ਇੱਥੇ ਸਰਾਇਕੀ ਨੇ, ਇੱਥੇ ਹਿੰਦੁਸਤਾਨੀ ਨੇ ਤੇ ਇੱਥੇ ਬਲੋਚ ਨੇ? ਨਹੀਂ, ਇਹ ਸਾਸੀਆਂ ਤੇ ਸਰਾਇਕੀ ਪਨਾਹਗੀਰਾਂ ਨੇ ਆਪੇ ਹੀ ਪੰਜਾਬ ਦੇ 5 ਡਿਵੀਜ਼ਨਾਂ ਨੂੰ ਇੱਕ ਮਨ ਗੜਤ ਡਰਾਮੇਬਾਜ਼ੀ ਫਰਾਡ ਕਰਕੇ ਇੱਕ ਝੂਠੇ ਨਕਸ਼ੇ ਕਰਕੇ ਬਣਾ ਕੇ ਇੰਟਰਨੈਟ ਤੇ ਪਾਏ ਨੇ ਕਿ ਜੀ 5 ਡਿਵੀਜ਼ਨ ਜਿਹੜੇ ਨੇ ਉਹ ਸਰਾਇਕੀ ਸਪੀਕਿੰਗ ਤੇ ਕਰੋੜਾਂ ਸਰਾਇਕੀ ਨੇ। 8 ਕਰੋੜ ਸਰਾਇਕੀ, ਹੁਣ ਰਾਤੋਂ ਰਾਤ 8 ਕਰੋੜ ਸਰਾਇਕੀ ਪੈ ਗਏ। ਮਰਦਮਸ਼ੁਮਾਰੀ ਵੀ ਤੇ 2 ਕਰੋੜ ਕਹਿੰਦੇ 8 ਕਰੋੜ ਸਰਾਇਕੀ ਨੇ ਤੇ ਜਿਹੜੇ ਪੰਜਾਬ ਦੇ ਆਪਣਾ 5 ਡਿਵੀਜ਼ਨ ਨੇ ਉਹ ਸਰਾਇਕੀ ਬਣ ਗਏ ਤੇ ਬਾਕੀ ਪੰਜਾਬ ਤੇ ਥੋੜਾ ਜਿਹਾ ਰਹਿ ਗਿਆ, 4-5 ਕਰੋੜ ਪੰਜਾਬੀ ਰਹਿ ਗਏ ਨੇ ਤੇ ਉਹਦੇ ਵਿੱਚ ਤੁਸੀਂ ਪੋਠਵਾਰੀ ਬਣਾ ਦਿਓ ਤੇ ਉਹਦੇ ਵਿੱਚ ਬਲੋਚ ਵੀ ਕੱਢ ਦਿਓ ਤੇ ਬੀਆਂ ਵਾਲੀ ਤੇ ਉਹ ਆਪਣਾ ਉਹ ਵੀ ਕੱਢ ਦਿਓ ਤੇ ਫਿਰ ਪੰਜਾਬ ਕੀ ਰਹਿ ਗਿਆ? ਇਹ ਜਿਹੜਾ ਪੰਜਾਬ ਪਿੱਛੇ ਰਹਿ ਜਾਣਾ ਸਰਾਇਕੀ ਸੂਬਾ ਬਣਾ ਕੇ ਪੋਠਵਾਰੀ ਸੂਬਾ ਬਣਾ ਕੇ ਉਹ ਤੁਸੀਂ ਆਪਣੀ ਮਾਂ ਦੇ ਸਿਰ 'ਚ ਮਾਰ ਲੈਣਾ। ਨੂਨ ਲੀਗ ਤੇ ਪੀਪਲਸ ਪਾਰਟੀ ਤੇ PTI ਵਾਲੇ, ਇਹ ਨੂਨ ਲੀਗ ਪੀਪਲਸ ਪਾਰਟੀ ਤੇ PTI ਤਿੰਨੇ ਸਿਆਸੀ ਪਾਰਟੀਆਂ ਪੰਜਾਬ ਦੇ ਕੌਮੀ ਮਫਾਦ ਦੇ ਖਿਲਾਫ ਕੰਮ ਕਰ ਰਹੀਆਂ ਨੇ। ਇਹਨਾਂ ਦੇ ਜਨਾਜ਼ੇ ਪੰਜਾਬੋਂ ਉੱਠਣੇ ਚਾਹੀਦੇ ਨੇ। ਤਿੰਨਾਂ ਸਿਆਸੀ ਪਾਰਟੀਆਂ ਨੇ। ਪੰਜਾਬ ਨੂੰ ਇਸ ਵੇਲੇ ਇੱਕ ਨਵੀਂ ਸਿਆਸੀ ਪਾਰਟੀ ਦੀ ਜ਼ਰੂਰਤ ਹੈ। ਇਹਦੇ ਬਗੈਰ ਪੰਜਾਬ ਨਹੀਂ। ਪੰਜਾਬੀਆਂ ਦੀ ਟਾਰਗੇਟ ਕਿਲਿੰਗ ਡੱਕਣ ਵਾਸਤੇ ਬਲੋਚਿਸਤਾਨ ਵਿੱਚ, ਕਰਾਚੀ ਵਿੱਚ ਪੰਜਾਬੀਆਂ ਦੇ ਖਿਲਾਫ ਇਮਤਿਆਜ਼ੀ ਸਲੂਕ ਹੋ ਰਿਹਾ, ਸਿੰਧ ਵਿੱਚ ਪੰਜਾਬੀ ਕਤਲ ਹੋ ਰਹੇ ਨੇ, ਉੱਥੋਂ ਉਹਨਾਂ ਨੂੰ ਜਬਰੀ ਆਪਣਾ ਸੂਬਾ ਬਦਲ ਕੀਤਾ ਜਾ ਰਿਹਾ। ਸਾਊਥ ਪੰਜਾਬ ਦੇ ਵਿੱਚ ਸਰਾਇਕੀ ਪਨਾਹਗੀਰ ਖੁੱਲ੍ਹੇਆਮ ਪੰਜਾਬੀਆਂ ਨੂੰ ਧਮਕੀਆਂ ਦੇ ਰਹੇ ਨੇ ਕਿ ਸਾਊਥ ਪੰਜਾਬ ਵਿੱਚ ਸਰਾਇਕਿਸਤਾਨ ਵਿੱਚ ਪੰਜਾਬੀ ਬਣ ਕੇ ਰਹੋ, ਨਹੀਂ ਤਾਂ ਤੁਸੀਂ ਵਾਪਸ ਜਾਓ, ਇੰਡੀਆ ਜਾਓ ਜਿੱਥੋਂ ਆਏ ਹੋ। ਠੀਕ ਹੈ, ਮੇਰਾ ਸਵਾਲ ਇਹ ਹੈ ਕਿ ਇਹ 5 ਡਿਵੀਜ਼ਨ ਜਿਹੜੇ ਆਪਣੇ ਸਰਾਇਕਿਸਤਾਨ ਦੇ ਨਕਸ਼ੇ 'ਚ ਪਾ ਕੇ ਬੈਠੇ ਨੇ, ਜਿਹੜੀ ਮੇਰੇ ਕੋਲ ਇਨਫੋਰਮੇਸ਼ਨ ਹੈ ਉਹਦੇ ਹਿਸਾਬ ਨਾਲ ਇਹਨਾਂ 5 ਡਿਵੀਜ਼ਨਾਂ ਦੀ 90% ਆਬਾਦੀ ਪੰਜਾਬੀ ਹੈ। ਕੋਈ ਸਰਾਇਕੀ ਨਹੀਂ ਇੱਥੇ। ਇਸ ਤੋਂ ਵੱਡਾ ਝੂਠ ਤੇ ਬਕਵਾਸ ਕੋਈ ਨਹੀਂ ਹੋ ਸਕਦਾ। ਠੀਕ ਹੈ, ਅਗਲੀ ਗੱਲ ਜਿਹੜੀ ਮੈਂ ਕਰ ਰਿਹਾ ਕਿ ਜਦੋਂ ਇਹ ਆਪਣਾ ਮਾਂ ਬੋਲੀ ਪੰਜਾਬ ਮਾਂ ਬੋਲੀ ਬਿੱਲ ਆਇਆ ਉਸ ਤੋਂ 2 ਹਫ਼ਤੇ ਬਾਅਦ ਹੀ
ਉਹ ਜਿਹੜਾ ਇੱਕ ਸਿੰਧੀ ਨਸਲ ਦਾ ਸਰਾਇਕੀ ਪਨਾਹਗੀਰ ਹੈ, ਨਸਲੀ ਦਹਿਸ਼ਤਗਰਦ ਸਰਾਇਕੀ ਪਨਾਹਗੀਰ ਜ਼ਹੂਰ ਦਰੀਜੋ, ਉਸ ਦਰੀਜੋ ਨੇ ਸਾਊਥ ਪੰਜਾਬ 'ਚ ਇੱਕ ਸਰਾਇਕਿਸਤਾਨ ਸੂਬਾ ਮੁਹਿੰਮ ਸ਼ੁਰੂ ਕਰਤੀ, ਅਵਾਮੀ ਰਾਬਤਾ ਸਰਾਇਕਿਸਤਾਨ ਸੂਬਾ ਮੁਹਿੰਮ ਸ਼ੁਰੂ ਕਰਤੀ। ਉਹਦਾ ਤੁਸੀਂ ਵੀਡੀਓ ਦੇਖ ਹੀ ਲਿਆ ਹੋਣਾ, ਸਾਰਾ ਇੱਕ ਸੋਸ਼ਲ ਮੀਡੀਆ ਤੇ ਚੱਲ ਰਿਹਾ। ਉਹਦੇ ਵਿੱਚ ਉਹਨੇ ਕਿਹਾ ਕਿ ਪੰਜਾਬੀ ਸਿੱਖਾਂ ਦੀ ਤੇ ਰਣਜੀਤ ਸਿੰਘ ਦੀ ਔਲਾਦ ਨੇ, ਤੇ ਪੰਜਾਬੀ ਰਣਜੀਤ ਸਿੰਘ ਦਾ ਪੰਜਾਬ ਜਿਹੜਾ ਹੈ ਉਹ ਤੇ ਇੰਡੀਆ 'ਚ ਰਹਿ ਗਿਆ, ਔਰ ਇਹ ਸਾਡੇ ਆਪਣਾ ਸਾਊਥ ਪੰਜਾਬ ਦੇ ਉੱਤੇ ਸਰਾਇਕਿਸਤਾਨ ਦੇ ਉੱਤੇ ਕਬਜ਼ਾ ਕਰਕੇ ਬੈਠੇ ਨੇ। ਇਹ ਗਾਸਿਬ ਨੇ, ਇਹ ਪੰਜਾਬ ਨੂੰ ਲੁੱਟ ਰਹੇ ਨੇ, ਸਾਡੀਆਂ ਨੌਕਰੀਆਂ ਖਾ ਗਏ ਨੇ, ਸਾਡੇ ਹੱਕ ਖਾ ਗਏ ਨੇ, ਔਰ ਇਹ ਆਪਣਾ ਪੰਜਾਬੀ ਇੱਥੇ ਸਰਾਇਕਿਸਤਾਨ ਵਿੱਚ ਬਦਮਾਸ਼ੀ ਕਰ ਰਹੇ ਨੇ, ਔਰ ਇਹ ਪੰਜਾਬੀ ਜਿਹੜੇ ਨੇ ਮਸ਼ਰਕੀ ਪਾਕਿਸਤਾਨ, ਈਸਟ ਪਾਕਿਸਤਾਨ ਵੀ ਤੋੜਿਆ, ਔਰ ਇਹ ਸਰਾਇਕੀਆਂ ਦੇ ਉੱਤੇ ਜ਼ੁਲਮ ਕਰ ਰਹੇ ਨੇ, ਔਰ ਇਹ ਸਾਡੇ ਵਸਾਇਲ ਲੁੱਟ ਰਹੇ ਨੇ। ਮਤਲਬ ਇਹ ਉਸ ਕੋਲ ਜੋ ਬਕਵਾਸ ਹੋ ਸਕਦੀ, ਇਹ ਬੰਦਾ ਤੇ ਸਾਰੇ ਹੋਰ ਜਿਹੜੇ ਰਾਸ਼ਦ ਅਜ਼ੀਜ਼ ਭੁੱਟਾ ਤੇ ਹੋਰ ਜਿੰਨੇ ਵੀ ਹੈਗੇ ਨੇ ਆਪਣਾ, ਉਹਦੇ 'ਚ ਸਾਬਕ ਵਜ਼ੀਰ ਆਜ਼ਮ ਯੂਸਫ ਰਜ਼ਾ ਗਿਲਾਨੀ, ਬਦਬੂਦਾਰ ਅਰਬੀ ਨਸਰਾਤ, ਉਸ ਤੋਂ ਬਾਅਦ ਉਹ ਜਿਹੜਾ ਉਹ ਹੈ ਆਪਣਾ ਇੱਕ ਸ਼ਾਹ ਮਹਿਮੂਦ ਕੁਰੈਸ਼ੀ, ਇਹ ਸਾਰੇ ਜਿੰਨੇ ਲੋਕ ਨੇ ਇਹ ਪੰਜਾਬ ਦੇ ਖਿਲਾਫ ਨਸਲੀ ਲਿਸਾਨੀ ਦਹਿਸ਼ਤਗਰਦੀ ਦੇ ਜਰਾਇਮ ਦੇ ਵਿੱਚ ਸ਼ਾਮਿਲ ਨੇ। ਕਿਸੇ ਵੀ ਕਮਿਊਨਿਟੀ ਦੇ ਖਿਲਾਫ ਨਸਲੀ ਲਿਸਾਨੀ ਬੁਨਿਆਦ ਤੇ ਮੁਨਾਫਰਤ ਖਿਲਾਫ ਆਈਨ, ਖਿਲਾਫ ਕਾਨੂੰਨ, ਆਲਮੀ ਕਵਾਨੀਨ ਦੇ ਖਿਲਾਫ ਹੈ। ਲੇਕਿਨ ਗੱਲ ਇੱਥੇ ਨਹੀਂ ਮੁੱਕ ਰਹੀ। ਇਹ ਜਿਹੜੇ ਸਰਾਇਕੀ ਪਨਾਹਗੀਰ ਨੇ, ਇਹ ਮਜ਼ਲੂਮੀਅਤ ਦਾ ਡਰਾਮਾ ਕਰਕੇ, ਢੋਂਗ ਰਚਾ ਕੇ, ਇੰਤਹਾਈ ਹਰਾਮੀਪਨ ਦਾ ਮੁਜ਼ਾਹਰਾ ਕਰਦੇ ਹੋਇਆ ਪੰਜਾਬੀ ਮੁਸਲਮਾਨਾਂ ਨੂੰ ਸਿੱਖਾਂ ਦੀ ਨਾਜਾਇਜ਼ ਔਲਾਦ ਆਖ ਕੇ ਤਖਤ ਲਾਹੌਰ, ਪੰਜਾਬ ਤੇ ਪੰਜਾਬੀਆਂ ਦੇ ਖਿਲਾਫ ਜਨੂਬੀ ਪੰਜਾਬ ਵਿੱਚ ਆਮ ਮੁਸਲਮਾਨਾਂ ਦੇ ਵਿੱਚ ਨਫ਼ਰਤ ਪੈਦਾ ਕਰਕੇ ਸਰਾਇਕੀ ਸੂਬੇ ਦੀ ਤਹਿਰੀਕ ਚਲਾ ਰਹੇ ਨੇ। ਯਾਨੀ ਇਹ ਪੰਜਾਬੀ ਮੁਸਲਮਾਨਾਂ ਨੂੰ, ਜਿਹੜੇ ਪਾਕਿਸਤਾਨ ਇਸਲਾਮਿਕ ਰਿਪਬਲਿਕ ਆਫ ਪਾਕਿਸਤਾਨ ਵਿੱਚ ਜਿਹੜੇ ਪੰਜਾਬੀ ਮੁਸਲਮਾਨ ਰਹਿੰਦੇ ਨੇ, ਉਹਨਾਂ ਨੂੰ ਇਹ ਬਲੋਚ ਤੇ ਸਿੰਧੀ ਨਸਲ ਦੇ ਨੀਲੀ ਅਜਰਕ ਵਾਲੇ, ਨੀਲੇ ਪੱਟੇ ਵਾਲੇ ਗੈਰ ਮੁਕਾਮੀ ਸਿੰਧ ਤੇ ਬਲੋਚਿਸਤਾਨ ਦੇ ਪਨਾਹਗੀਰ ਜਿਹੜੇ ਪੰਜਾਬ ਦੀ ਸਰਜ਼ਮੀਨ ਵਿੱਚ ਆਬਾਦ ਨੇ, ਪੰਜਾਬ ਵਿੱਚ ਆਬਾਦ ਨੇ, ਗਾਸਿਬ ਨੇ, ਕਬਜ਼ਾਗੀਰ ਨੇ, ਉਲਟਾ ਨੇਟਿਵ ਪੰਜਾਬੀਆਂ ਨੂੰ ਪੰਜਾਬ ਦੀ ਸਰਜ਼ਮੀਨ ਤੇ ਜਿਹੜੇ ਬੈਠੇ ਨੇ, ਪੰਜਾਬੀਆਂ ਦੀ ਜ਼ਮੀਨ ਦੇ ਉੱਤੇ ਕਬਜ਼ਾ ਕਰਕੇ ਸਰਾਇਕੀ ਪਨਾਹਗੀਰ, ਇਹ ਉਲਟਾ ਪੰਜਾਬੀਆਂ ਨੂੰ ਕਹਿ ਰਹੇ ਨੇ ਕਿ ਇਹ ਜਿਹੜੇ ਪੰਜਾਬੀ ਮੁਸਲਮਾਨ ਨੇ, ਇਹ ਸਿੱਖਾਂ ਦੀ ਨਾਜਾਇਜ਼, ਇਹ ਸਿੱਖਾਂ ਦੀ, ਰਣਜੀਤ ਸਿੰਘ ਦੀ ਇਹ ਨਾਜਾਇਜ਼ ਤੇ ਹਰਾਮੀ ਔਲਾਦ ਹੈ। ਇਸ ਬੁਨਿਆਦ ਤੇ ਸਰਾਇਕੀ ਸੂਬੇ ਦੀ ਮੂਵਮੈਂਟ ਚੱਲ ਰਹੀ ਹੈ ਸਾਊਥ ਪੰਜਾਬ ਦੇ ਵਿੱਚ। ਆਮ ਮੁਸਲਮਾਨਾਂ ਦੇ ਵਿੱਚ ਪੰਜਾਬੀਆਂ ਨੂੰ ਸਿੱਖਾਂ ਦਾ ਸਾਥੀ, ਸਿੱਖਾਂ ਦੀ ਔਲਾਦ ਤੇ ਉਹਨਾਂ ਦੇ ਖਿਲਾਫ ਸਿੱਖ ਹੋਣ ਤੇ ਬੁਨਿਆਦ ਤੇ ਨਫ਼ਰਤ ਜਿਹੜੀ ਹੈ ਉਹਨੂੰ ਮਤਲਬ ਵਧਾ ਕੇ, ਉਹਦੇ ਬਾਕਾਇਦਾ ਮੁਨਜ਼ਮ ਤਰੀਕੇ ਨਾਲ ਪ੍ਰਚਾਰ ਕਰਕੇ ਤੇ ਇੱਕ ਮਜ਼ਹਬੀ ਕਾਰਡ ਖੇਡ ਕੇ ਤੇ ਪੰਜਾਬੀਆਂ ਦੇ ਖਿਲਾਫ ਨਫ਼ਰਤ ਪੈਦਾ ਕਰਕੇ ਸਾਊਥ ਪੰਜਾਬ ਵਿੱਚ ਇਸ ਸਰਾਇਕੀ ਸੂਬੇ ਦੀ ਤਹਿਰੀਕ ਚਲਾਈ ਜਾ ਰਹੀ ਹੈ। ਕਹਿਣਾ ਮੈਂ ਇਹ ਚਾਹ ਰਿਹਾ ਕਿ ਅਗਰ ਇਹ ਸਿਲਸਿਲਾ ਨਾ ਰੁਕਿਆ, ਜੇ ਇਹ ਸਿਲਸਿਲਾ ਨਾ ਰੁਕਿਆ ਤੇ ਮੇਰੀ ਇੱਕ ਗੱਲ ਲਿਖ ਕੇ ਤੁਸੀਂ ਰੱਖ ਲਓ ਕਿ ਸਾਊਥ ਪੰਜਾਬ ਵਿੱਚ ਖਾਨਾ ਜੰਗੀ ਹੋਣੀ ਹੈ। ਸਰਾਇਕੀ ਪਨਾਹਗੀਰ ਜਿਹੜੇ ਨੇ ਇਹ ਖੁੱਲ੍ਹਾ ਦੋ ਗੱਲਾਂ ਕਰ ਰਹੇ ਨੇ ਕਿ ਪੰਜਾਬੀ ਮੁਸਲਮਾਨ ਨਹੀਂ, ਇਹ ਸਿੱਖਾਂ ਦੀ ਨਾਜਾਇਜ਼ ਔਲਾਦ ਹੈ, ਇਹ ਗਾਸਿਬ ਤੇ ਕਬਜ਼ਾਗੀਰ ਹੈ। ਜਨੂਬੀ ਪੰਜਾਬ ਜਿਹਨੂੰ ਇਹ ਲਾਂਤੀ ਸਰਾਇਕਿਸਤਾਨ ਆਖਦੇ ਨੇ, ਇਹਨੂੰ ਅਸੀਂ ਇੱਥੋਂ ਕੱਢਣਾ ਤੇ ਉਹਨਾਂ ਨੂੰ ਧਮਕੀਆਂ ਦੇ ਰਹੇ ਨੇ ਸਾਊਥ ਪੰਜਾਬ ਦੇ ਨਾਲ ਪੰਜਾਬੀਆਂ ਨੂੰ ਕਿ ਤੁਸੀਂ ਇੱਥੇ ਸਰਾਇਕੀ ਬਣ ਕੇ ਰਹੋ, ਨਹੀਂ ਤੁਸੀਂ ਇੱਥੋਂ ਨਿਕਲ ਜਾਓ। ਹੁਣ ਤੁਸੀਂ, ਮੈਂ ਗੱਲ ਸਮ ਅਪ ਕਰ ਰਿਹਾ ਕਿ ਪੰਜਾਬੀ ਸਿੰਧ ਵਿੱਚ ਨਹੀਂ ਰਹਿ ਸਕਦਾ, ਪੰਜਾਬੀ ਕਰਾਚੀ 'ਚ ਨਹੀਂ ਰਹਿ ਸਕਦਾ, ਪੰਜਾਬੀ ਦਾ ਬਲੋਚਿਸਤਾਨ ਵਿੱਚ ਮੁਕੰਮਲ ਸਫਾਇਆ ਕੀਤਾ ਗਿਆ, ਗਨ ਪੁਆਇੰਟ ਤੇ ਉਹਨਾਂ ਨੂੰ ਪੰਜਾਬ ਬਦਰ ਕੀਤਾ ਗਿਆ, ਟਾਰਗੇਟਿੰਗ ਕਿਲਿੰਗ ਕੀਤੀ ਗਈ ਹੈ। ਖੈਬਰ ਪਖਤੂਨਖਵਾ ਵਿੱਚ PTM ਨੇ ਤੇ TTB ਨੇ ਪੰਜਾਬੀਆਂ ਨੂੰ ਟਾਰਗੇਟ ਕਰ ਰੱਖਿਆ ਤੇ ਸਾਊਥ ਪੰਜਾਬ ਦੇ ਵਿੱਚ ਹੁਣ ਸਰਾਇਕੀ ਪਨਾਹਗੀਰਾਂ ਨੇ ਜਿਹੜੇ ਸਿੰਧੋ ਦੇਸ਼ੀ ਏਜੰਡਾ ਲੈ ਕੇ ਚੱਲ ਰਹੇ ਨੇ ਮੁਲਤਾਨ ਤੇ ਪੰਜਾਬੀ ਦਰਿਆ ਇੰਡਸ ਉੱਤੇ ਤੇ ਪੰਜ ਨਦ, ਜਿੱਥੇ ਪੰਜ ਦਰਿਆਵਾਂ ਦਾ ਮਿਲਾਪ ਹੁੰਦਾ, ਪੰਜ ਦਰਿਆਵਾਂ ਦਾ
ਜਿਹੜੇ ਇਕੱਠੇ ਹੋ ਕੇ ਅੱਗੇ ਸਿੰਧੂ ਦਰਿਆ ਬਣਦਾ ਹੈ। ਸਿੰਧੂ ਦਰਿਆ 5 ਦਰਿਆਵਾਂ ਦੇ ਨਾਲ ਬਣਦਾ ਹੈ ਤੇ ਪੰਜਾਬ ਦੀ ਧਰਤੀ ਉੱਤੇ ਕੋਈ 1000 ਕਿਲੋਮੀਟਰ ਵਗਦਾ ਹੈ। ਤੇ ਜਿਹੜੇ ਸਿੰਧੂ ਦਰਿਆ ਤੇ ਇੰਡਸ ਦਰਿਆ, ਜਿਹਦਾ ਨਾਮ ਹੈ ਦਰਿਆ ਪੰਜਾਬ ਰੱਖਦਾ, ਇਸ ਇੰਡਸ ਦਰਿਆ ਦੀ ਪੂਛਲ ਤੇ ਜਿਹੜੇ ਬੈਠੇ ਨੇ ਉਹ ਦਰਿਆ ਦੇ ਮਾਲਕ ਬਣੇ ਬੈਠੇ ਨੇ, ਹਿਸਾਬ ਲਾ ਲਓ। ਤੇ ਉਹਨਾਂ ਦੇ ਜਿਹੜੇ ਆਪਣਾ ਸਾਊਥ ਪੰਜਾਬ ਦੇ ਵਿੱਚ ਉਹਨਾਂ ਨੇ ਇੱਕ ਸਰਾਇਕੀ ਸੂਬਾ ਦੀ ਜਿਹੜੀ ਹੈ ਇਹ ਮੁਹਿੰਮ ਤੇ ਤਹਿਰੀਕ ਲਾਂਚ ਕਰ ਰੱਖੀ ਹੈ। ਸਰਾਇਕੀ ਸੂਬਾ ਬੇਸਿਕਲੀ ਪੀਪੀ ਦਾ ਏਜੰਡਾ ਹੈ ਤੇ ਸਿੰਧੂ ਦੇਸ਼ ਦਾ ਏਜੰਡਾ ਹੈ। ਇਹ ਮੁਲਤਾਨ ਦੇ ਉੱਤੇ ਤੇ ਸਿੰਧੂ ਦਰਿਆ ਤੇ ਪੰਜ ਨਦ ਦੇ ਉੱਤੇ ਕਬਜ਼ਾ ਕਰਨ ਦਾ ਸਿੰਧੂ ਦੇਸ਼ੀ ਏਜੰਡੇ ਦਾ ਹਿੱਸਾ ਹੈ। ਤੇ ਗੱਲ ਮੈਂ ਇਹ ਕਰ ਰਿਹਾ ਕਿ ਜਦੋਂ ਪੰਜਾਬੀ ਸਿੰਧ 'ਚ ਨਹੀਂ ਰਹਿ ਸਕਦਾ, ਕਰਾਚੀ ਨਹੀਂ ਰਹਿ ਸਕਦਾ, ਬਲੋਚਿਸਤਾਨ 'ਚ ਨਹੀਂ ਰਹਿ ਸਕਦਾ, ਖੈਬਰ ਪਖਤੂਨਖਵਾ 'ਚ ਨਹੀਂ ਰਹਿ ਸਕਦਾ ਤੇ ਸਾਊਥ ਪੰਜਾਬ 'ਚ ਨਹੀਂ ਰਹਿ ਸਕਦਾ, ਤੇ ਪੰਜਾਬੀ ਫਿਰ ਕਿੱਥੇ ਜਾਏ? ਇਹ ਸਵਾਲ ਹੈ 21ਵੀਂ ਸਦੀ ਦਾ ਪੰਜਾਬ ਤੇ ਪੰਜਾਬੀਆਂ ਦੀ ਬਕਾ ਤੇ ਸਲਮੀਅਤ ਦਾ ਇੱਕੋ ਇੱਕ ਸਵਾਲ ਕਿ ਜਦੋਂ ਪੰਜਾਬੀ ਦੀ ਜਾਨ, ਮਾਲ, ਇੱਜ਼ਤ, ਆਬਰੂ ਆਪਣੇ ਹੀ ਪੰਜਾਬ ਦੇ ਵਿੱਚ, ਆਪਣੇ ਹੀ ਮੁਲਕ ਪਾਕਿਸਤਾਨ ਦੇ ਵਿੱਚ, ਸਿੰਧ, ਕਰਾਚੀ ਤੇ ਬਲੋਚਿਸਤਾਨ ਵਿੱਚ ਮਹਿਫੂਜ਼ ਨਹੀਂ ਹੈ ਤੇ ਪੰਜਾਬੀ ਨੂੰ ਪੰਜਾਬ ਦੇ ਵਿੱਚ ਹੀ ਕਿਹਾ ਜਾ ਰਿਹਾ ਕਿ ਉਹ ਪੰਜਾਬ ਛੱਡ ਕੇ ਤੇ ਇੱਥੋਂ ਟੁਰ ਜਾਏ, ਤੇ ਫਿਰ ਪੰਜਾਬੀਆਂ ਕੋਲ ਕੀ ਆਪਸ਼ਨ ਰਹਿ ਜਾਂਦਾ? ਦੋ ਆਪਸ਼ਨ ਨੇ ਪੰਜਾਬੀਆਂ ਦੇ ਕੋਲ, ਬਲਕਿ ਤਿੰਨ ਨੇ। ਪਹਿਲੀ ਗੱਲ ਤੇ ਕਿ ਨੂਨ ਲੀਗ, ਪੀਪਲਸ ਪਾਰਟੀ ਤੇ ਪੀਟੀਆਈ, ਜਮਾਤ ਇਸਲਾਮੀ ਤੇ ਜਮੀਅਤ ਉਲਮਾ ਇਸਲਾਮ, MKM, ਇਹ ਸਾਰੀਆਂ ਪੰਜਾਬ ਦੁਸ਼ਮਣ ਪਾਰਟੀਆਂ ਨੇ, ਇਨਕਲੂਡਿੰਗ ਨੂਨ ਲੀਗ। ਇਹ ਪੰਜਾਬ ਦੇ ਕੌਮੀ ਮਫਾਦ ਦੇ ਖਿਲਾਫ ਕੰਮ ਕਰ ਰਹੀਆਂ ਨੇ। ਇਹਨਾਂ ਪਾਰਟੀਆਂ ਨੂੰ ਹੁਣ ਪੰਜਾਬ ਦੇ ਵਿੱਚ ਦਫਨ ਕਰ ਦੇਣਾ ਚਾਹੀਦਾ ਹੈ ਤੇ ਪੰਜਾਬ ਵਿੱਚ ਸਾਨੂੰ ਪੰਜਾਬੀਆਂ ਨੂੰ ਆਪਣੀ ਇੱਕ ਨੈਸ਼ਨਲਿਸਟ ਪਾਰਟੀ ਚਾਹੀਦੀ ਹੈ ਨੈਸ਼ਨਲ ਲੈਵਲ ਤੇ। ਸਾਨੂੰ ਪੰਜਾਬੀਆਂ ਨੂੰ ਇੱਕ ਪੰਜਾਬੀ MKM, ਇੱਕ ਪੰਜਾਬੀ ਆਪਣਾ GSN, ਇੱਕ ਪੰਜਾਬੀ ਸਾਨੂੰ ਆਪਣਾ ਚਾਹੀਦੀ ਹੈ PTM। ਇਹ ਵੇਲੇ ਦੀ ਜ਼ਰੂਰਤ ਹੈ, ਇਹਦੇ ਬਗੈਰ ਪੰਜਾਬੀਆਂ ਨੇ ਨਹੀਂ ਬਚਣਾ। ਦੂਜੀ ਗੱਲ, ਪੰਜਾਬ ਦੀ ਤਕਸੀਮ ਦੀ, ਸਰਾਇਕੀ ਸੂਬੇ ਦੀ, ਪੰਜਾਬ ਦੇ ਟੋਟੇ ਕਰਨ ਦੀ ਹਰ ਸੂਰਤ ਮਜ਼ਾਮਤ ਹੋਣੀ ਚਾਹੀਦੀ ਹੈ। ਜੇ ਅਗਰ ਅਸੀਂ ਪਾਕਿਸਤਾਨ ਬਣਾਉਣ ਵਾਸਤੇ ਅੱਧੇ ਹਿੰਦੁਸਤਾਨ ਦੇ ਬਰਾਬਰ ਆਪਣਾ ਪੰਜਾਬ ਤਕਸੀਮ ਕਰਾ ਸਕਦੇ ਹਾਂ, 10 ਲੱਖ ਪੰਜਾਬੀ ਸ਼ਹੀਦ ਕਰਵਾ ਸਕਦੇ ਹਾਂ, ਖੋ ਸਕਦੇ ਹਾਂ, ਔਰ 2 ਕਰੋੜ ਪੰਜਾਬੀ ਬੇਘਰ ਹੋ ਸਕਦੇ ਨੇ, ਤੇ ਫਿਰ ਕੋਈ ਵੱਡਾ ਮਸਲਾ ਤੇ ਨਹੀਂ ਕਿ ਜੇ ਪੰਜਾਬ ਦੀ ਸਾਲਮੀਅਤ ਤੇ ਕੌਮੀ ਵਾਦਤ ਨੂੰ ਕਾਇਮ ਦਾਇਮ ਰੱਖਣ ਵਾਸਤੇ ਪਾਕਿਸਤਾਨ ਦੇ ਵਿੱਚ 20 ਲੱਖ ਹੋਰ ਮਾਰਿਆ ਮਰਵਾ ਦਿੱਤੇ ਜਾਣ, ਤੇ ਕੀ ਫਰਕ ਪਏਗਾ? 14 ਕਰੋੜ ਪੰਜਾਬੀ ਜੋ ਅਗਰ 15-20 ਲੱਖ ਪੰਜਾਬ ਦੀ ਖਾਤਰ ਮਰ ਵੀ ਗਿਆ ਤੇ ਕੀ ਫਰਕ ਪਏਗਾ? ਗੱਲ ਮੈਂ ਇਹ ਕਰ ਰਿਹਾ ਕਿ ਪੰਜਾਬ ਦੀ ਸਾਲਮੀਅਤ ਦੇ ਬਕਾ ਦੇ ਵਾਸਤੇ ਤੇ ਆਪਣੀ ਜਾਨ, ਮਾਲ, ਇੱਜ਼ਤ ਤੇ ਆਬਰੂ ਦੇ ਵਾਸਤੇ, ਹਿਫਾਜ਼ਤ ਦੇ ਵਾਸਤੇ ਹੁਣ ਪੰਜਾਬੀਆਂ ਨੂੰ ਹਥਿਆਰ ਚੁੱਕਣੇ ਪੈਣਗੇ। ਸਾਊਥ ਪੰਜਾਬ ਦੇ ਪੰਜਾਬੀਆਂ ਦੇ ਕੋਲ ਇਸ ਤੋਂ ਇਲਾਵਾ ਕੋਈ ਚਾਰਾ ਨਹੀਂ ਰਹਿ ਗਿਆ। ਸਿੰਧ, ਬਲੋਚਿਸਤਾਨ ਤੇ ਆਪਣਾ ਕਰਾਚੀ ਰਹਿਣ ਵਾਲੇ ਪੰਜਾਬੀਆਂ ਦੇ ਕੋਲ ਇਸ ਤੋਂ ਇਲਾਵਾ ਹੋਰ ਕੋਈ ਵਾਦਵਾ ਨਹੀਂ ਰਹਿ ਗਈ ਕਿ ਉਹ ਹੁਣ ਆਪਣੀ ਖੁਦ ਹਿਫਾਜ਼ਤੀ, ਸੈਲਫ ਡਿਫੈਂਸ ਦੀ ਬੁਨਿਆਦ ਤੇ ਆਪਣੇ ਹਿਫਾਜ਼ਤ ਵਾਸਤੇ ਹਥਿਆਰਾਂ ਦਾ ਬੰਦੋਬਸਤ ਕਰਨ। ਦੂਜੀ ਗੱਲ, ਤੀਜੀ ਗੱਲ, ਇਹਦਾ ਪੰਜਾਬ ਮਾਂ ਬੋਲੀ ਬਿੱਲ ਹੈ। ਮੈਂ ਪੰਜਾਬ ਗੌਰਮੈਂਟ ਨੂੰ ਦਰਖਾਸਤ ਕਰ ਰਿਹਾ, ਨੂਨ ਲੀਗ ਦੀ ਪੰਜਾਬ ਹੁਕੂਮਤ ਨੂੰ ਦਰਖਾਸਤ ਕਰ ਰਿਹਾ ਕਿ ਉਹ ਪੰਜਾਬ ਮਾਂ ਬੋਲੀ ਬਿੱਲ, ਇਹ ਪੰਜਾਬੀ ਜ਼ੁਬਾਨ ਦਾ ਕਾਤਲ ਹੈ, ਪੰਜਾਬ ਦੀ ਸਾਲਮੀਅਤ ਤੇ ਕੌਮੀ ਵਾਦਤ ਦਾ ਕਾਤਲ ਹੈ, ਇਹ ਫੌਰੀ ਤੌਰ ਤੇ ਨੂਨ ਲੀਗ ਵਾਪਸ ਲੈ ਲਵੇ। ਨਹੀਂ ਤੇ ਨੂਨ ਲੀਗ ਨੂੰ ਪੰਜਾਬ ਦੇ ਵਿੱਚ ਇਸੇ ਤਰ੍ਹਾਂ ਗਾਇਬ ਕਰਤਾ ਜਾਏਗਾ ਜਿਸ ਤਰ੍ਹਾਂ ਕਦੀ ਇਹਦਾ ਨਾਂ ਨਿਸ਼ਾਨ ਵੀ ਨਹੀਂ ਸੀ। ਪੰਜਾਬ ਦੇ ਨਾਲ ਗੱਦਾਰੀ ਕਰਨ ਵਾਲਿਆਂ ਦਾ ਅੰਜਾਮ ਬਹੁਤ ਮਾੜਾ ਹੁੰਦਾ ਹੈ, ਬਹੁਤ ਭੈੜਾ ਹੁੰਦਾ ਹੈ, ਬੜਾ ਇਬਰਤਨਾਕ ਹੁੰਦਾ ਹੈ। ਜਿਹਨੇ ਵੀ ਪੰਜਾਬ ਦੇ ਖਿਲਾਫ ਸਾਜ਼ਿਸ਼ ਕੀਤੀ ਉਹਦਾ ਅੰਜਾਮ ਦੇਖ ਲਓ। ਪੰਜਾਬ ਦੀ ਜ਼ੁਬਾਨ ਪੰਜਾਬੀ ਹੈ, ਪੰਜਾਬੀ ਨੂੰ ਸਰਕਾਰੀ, ਤਾਲੀਮੀ, ਦਫ਼ਤਰੀ ਜ਼ੁਬਾਨ ਦੇ ਤੌਰ ਤੇ ਪੰਜਾਬ ਦੇ ਵਿੱਚ ਹਰ ਸੂਰਤ ਵਿੱਚ ਲਾਗੂ ਹੋਣਾ ਚਾਹੀਦਾ ਹੈ। ਸਾਊਥ ਪੰਜਾਬ ਵਿੱਚ ਰਹਿਣ ਵਾਲੇ ਸਰਾਇਕੀ ਪਨਾਹਗੀਰ ਪੰਜਾਬੀ ਬਣ ਕੇ ਰਹਿਣ, ਪੰਜਾਬੀ ਲਿਖਣ, ਪੜ੍ਹਨ, ਬੋਲਣ, ਸਿੱਖਣ। ਜੇ ਨਹੀਂ ਤੇ ਪੰਜਾਬ ਛੱਡ ਕੇ ਸਿੰਧ, ਬਲੋਚਿਸਤਾਨ ਵਾਪਸ ਟੁਰ ਜਾਣ। ਮੈਂ ਇਹ ਗੱਲ ਇਸ ਤਰ੍ਹਾਂ ਕਰ ਰਿਹਾ ਕਿ ਜੇ ਸਿੰਧ ਰਹਿਣ ਵਾਲਾ ਸਰਾਇਕੀ ਉੱਥੇ ਸਿੰਧੀ ਬਣ ਕੇ ਰਹਿ ਸਕਦਾ। ਦੇਖੋ, ਇਹ ਸਰਾਇਕੀ ਜਿਹੜੀ ਹੈ ਪੰਜਾਬ ਦੀ ਜ਼ੁਬਾਨ ਨਹੀਂ ਹੈ, ਇਹ ਖੈਰਪੁਰ ਦੀ ਜ਼ੁਬਾਨ ਹੈ, ਸਿੰਧੀ ਜ਼ੁਬਾਨ ਦਾ ਇੱਕ ਲਹਿਜਾ ਖੈਰਪੁਰ ਦੀ ਜ਼ੁਬਾਨ ਹੈ। ਮੁਲਤਾਨੀ
ਰਿਆਸਤੀ ਤੇ ਡੇਰਾ ਵਾਲੀ ਲਹਿਜਿਆਂ ਦਾ ਨਾਂ ਰੱਖ ਕੇ ਸਰਾਇਕੀ ਤੇ ਇੱਥੇ ਇਹਨਾਂ ਨੇ ਵੀ ਸਿੰਧੀ ਅਜਰਕ ਪਾ ਕੇ ਉਹਨੂੰ ਸਰਾਇਕੀ ਅਜਰਕ ਦਾ ਨਾਂ ਦੇ ਕੇ ਇਹ ਪੰਜਾਬ ਸਾਰਿਆਂ ਨੂੰ ਥੁੱਕ ਲਾਈ ਫਿਰਦੇ ਨੇ ਸਰਾਇਕੀ ਬਣਾ ਗਈ ਕਿ ਅਸਾਂ ਸਰਾਇਕੀ ਸੂਬਾ ਦਿਓ, ਸਰਾਇਕੀ ਸੂਬਾ ਦਿਓ। ਉਹ ਤੁਹਾਡਾ ਸਰਾਇਕੀ ਸੂਬਾ ਸਿੰਧ ਵਿੱਚ ਜਾ ਕੇ ਲਓ, ਬਲੋਚਿਸਤਾਨ 'ਚ ਲਾ ਕੇ ਲਓ। ਪੰਜਾਬ ਦੇ ਵਿੱਚ ਤੁਹਾਨੂੰ ਸਰਾਇਕਿਸਤਾਨ ਨਹੀਂ ਕਬਰਿਸਤਾਨ ਮਿਲ ਸੀ, ਲਿਖ ਕੇ ਰੱਖ ਲਓ। ਜੇ ਪੰਜਾਬ ਵੰਡਿਆ ਗਿਆ ਤੇ ਪਾਕਿਸਤਾਨ ਟੁੱਟਣਾ, ਇਹ ਵੀ ਲਿਖ ਕੇ ਰੱਖ ਲਓ। ਸਰਾਇਕੀ ਪਨਾਹਗੀਰ ਪੰਜਾਬੀ ਬਣ ਕੇ ਰਹਿਣ। ਅਸੀਂ ਨਾ ਮੁਲਤਾਨ ਸਰੈਂਡਰ ਕਰਨਾ, ਨਾ ਅਸੀਂ ਹੁਸਨ ਤੋਂ ਦਰਿਆ ਸਰੈਂਡਰ ਕਰਨਾ। ਪੰਜਾਬ ਦੀ ਸਾਲਮੀਅਤ ਤੇ ਕੌਮੀ ਵਾਧਤ ਵਾਸਤੇ ਅਸੀਂ ਸਾਰੀਆਂ ਹੱਦਾਂ ਟੱਪ ਜਾਵਾਂਗੇ। ਮੈਂ ਪੰਜਾਬ ਗੌਰਮੈਂਟ ਨੂੰ ਅਪੀਲ ਕਰ ਰਿਹਾ ਕਿ ਪੰਜਾਬ ਮਾਂ ਬੋਲੀ ਬਿੱਲ ਫੌਰੀ ਤੌਰ ਤੇ ਵਾਪਸ ਲਵੇ ਤੇ ਉਹਦੀ ਥਾਵੇਂ ਪੰਜਾਬੀ ਲੈਂਗੁਏਜ ਐਕਟ ਲਾਗੂ ਕਰੇ ਸਾਰੇ ਪੰਜਾਬ ਦੇ ਵਿੱਚ। ਨਾਲ ਹੀ ਮੈਂ ਸਾਰੀ ਦੁਨੀਆ 'ਚ ਰਹਿਣ ਵਾਲੇ ਪੰਜਾਬੀਆਂ ਨੂੰ ਦਰਖਾਸਤ ਕਰਾਂਗਾ, ਪਾਕਿਸਤਾਨ ਦੇ ਵਿੱਚ ਤੇ ਆਪਣਾ ਸਿੰਧ ਬਲੋਚਿਸਤਾਨ ਵਿੱਚ, ਖੈਬਰ ਪਖਤੂਨਖਵਾ ਵਿੱਚ, ਹਜ਼ਾਰਾ ਹਿੰਦਕੋ ਵਿੱਚ, ਪੰਜਾਬ ਦੇ ਵਿੱਚ ਰਹਿਣ ਵਾਲੇ ਸਾਰੇ ਪੰਜਾਬੀਆਂ ਨੂੰ ਦਰਖਾਸਤ ਕਰਾਂਗਾ ਕਿ ਪੰਜਾਬ ਸਾਡੇ ਕੋਲ ਅੱਲਾ ਦਾ ਦਿੱਤਾ ਇੱਕੋ ਇੱਕ ਵਤਨ, ਇੱਕੋ ਇੱਕ ਦੇਸ਼ ਹੈ, ਸਾਡੇ ਪੁਰਖਾਂ ਦਾ ਦੇਸ਼ ਕਦੀਮ ਹੈ। ਜੇ ਸਾਡੇ ਕੋਲ ਇਹ ਵੀ ਨਾ ਰਿਹਾ ਤੇ ਸਾਡੇ ਕੋਲ ਕੱਖ ਵੀ ਨਹੀਂ ਰਹਿਣਾ। ਸੋ ਪੰਜਾਬ ਦੀ ਸਾਲਮੀਅਤ, ਬਕਾ ਤੇ ਵਾਧਤ ਲਈ ਤੇ ਆਪਣੀ ਮਾਂ ਬੋਲੀ ਦੀ ਬਕਾ ਤੇ ਵਾਧਤ ਲਈ ਸਾਨੂੰ ਸਾਰੀਆਂ ਹੱਦਾਂ ਜੇ ਟੱਪਣੀਆਂ ਪੈਣ ਤੇ ਸਾਨੂੰ ਟੱਪ ਜਾਣੀਆਂ ਚਾਹੀਦੀਆਂ ਨੇ। ਜੇ ਪੰਜਾਬ ਨਾ ਰਿਹਾ ਤੇ ਅਸੀਂ ਇਸ ਪਾਕਿਸਤਾਨ ਨੂੰ, ਅਸੀਂ ਇਸ ਹਿੰਦੁਸਤਾਨ ਨੂੰ ਕੀ ਕਰਨਾ ਹੈ? ਇਹ ਖਸਮਾਂ ਨੂੰ ਖਾਣ। ਸਾਨੂੰ ਪੰਜਾਬ ਵਿੱਚ ਪੰਜਾਬੀ ਜ਼ੁਬਾਨ ਚਾਹੀਦੀ ਹੈ ਤੇ ਸਾਨੂੰ ਆਪਣੀ ਪੰਜਾਬ ਦੀ ਧਰਤੀ ਦੇ ਉੱਤੇ, ਆਪਣੀ ਧਰਤੀ ਮਾਂ, ਆਪਣੇ ਪੁਰਖਾਂ ਦੇ ਦੇਸ਼ ਪੰਜਾਬ, ਆਪਣੇ ਪੁਰਖਾਂ ਦੇ ਕਦੀਮ ਦੇਸ਼ ਪੰਜਾਬ ਦੇ ਵਿੱਚ ਕੋਈ ਨਾਪਾਕ ਸਰਾਇਕੀ ਸੂਬਾ ਨਹੀਂ ਚਾਹੀਦਾ। ਨਹੀਂ ਤੇ ਖਾਨਾ ਜੰਗੀ ਹੋ ਸੀ ਔਰ ਪਾਕਿਸਤਾਨ ਟੁੱਟ ਸੀ। ਪੰਜਾਬ ਜ਼ਿੰਦਾਬਾਦ।